ਵੀ ਇਹ ਜਿਹੜਾ ਪ੍ਰਪੋਜ਼ਡ ਰੂਲ ਆ ਇਹ ਮਈ ਦੇ ਵਿੱਚ ਇਫੈਕਟ ਦੇ ਵਿੱਚ ਹੋਣ ਜਾ ਰਿਹਾ ਵੀ ਜਿਹੜਾ ਵੀ ਕੈਨੇਡਾ ਜਾਂ ਮੈਕਸੀਕੋ ਦੇ ਥਰੂ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਤੇ ਜੇ ਉਹ ਹੋਰ ਕਿਸੇ ਤੀਸਰੇ ਮੁਲਕ ਤੋਂ ਆ ਰਿਹਾ ਵੀ ਉਹਨੂੰ ਟੈਕਨੀਕੈਲਿਟੀ ਦੇ ਉੱਤੇ ਵੀ ਸਿੱਧਾ ਅਸਾਈਲਮ ਨੂੰ ਸਿੱਧੀ ਨਾ ਹੈ। ਸੋ ਇਹਦੇ ਵਿੱਚ ਕਨਫਿਊਜ਼ਨ ਕੋਈ ਨਾ ਹੋਵੇ, ਜਿਹੜਾ ਕੈਨੇਡਾ ਵਾਲਾ ਜਿਹੜਾ ਰੂਲ ਹੈਗਾ ਉਹ ਆਲਰੇਡੀ ਇਨ ਇਫੈਕਟ ਹੈਗਾ, ਉਹ ਆਲਰੇਡੀ ਉਹਨਾਂ ਦਾ ਹੱਥ ਆਲਰੇਡੀ ਮਿਲ ਚੁੱਕੇ ਆ। ਉਹ ਮਾਰਚ ਜੋ ਵੀ ਉਹਨਾਂ ਨੇ ਕੱਟ ਆਊਟ ਡੇਟ ਰੱਖੀ ਸੀਗੀ ਠੀਕ ਹੈ 21-22, ਹੁਣ ਉਹ ਆਪਾਂ ਅਨਾਉਂਸ ਵੀ ਕੀਤਾ ਸੀਗਾ। ਉਹ ਜਿਹੜਾ ਕੈਨੇਡਾ ਵਾਲਾ ਜਿਹੜੇ ਬੰਦੇ ਆ ਰਹੇ ਆ, ਜੇ ਉਸ ਤੋਂ ਬਾਅਦ ਮਾਰਚ ਤੋਂ ਬਾਅਦ ਉਹ ਬਿਨਾਂ ਅਸਾਈਲਮ ਕੀਤੇ ਉਰੇ ਆਏ ਆ ਤਾਂ ਉਹਨਾਂ ਦਾ ਇੱਥੇ ਅਸਾਈਲਮ ਐਪਲੀਕੇਸ਼ਨ ਨੇ ਰੱਦ ਕਰ ਦੇਣੀ ਹੈ। ਠੀਕ ਹੈ। ਉਹਦਾ ਹੋਣਾ ਕੀ ਹੈ ਕਿ ਕਾਫੀ ਸਾਲਾਂ ਬਾਅਦ ਤੁਸੀਂ ਆਪਣਾ ਕੇਸ ਕੂਸ ਪ੍ਰੈਜ਼ੈਂਟ ਕਰਨਾ, ਉਹਨਾਂ ਨੇ ਸਿੰਪਲੀ ਕਹਿਣਾ ਕਿ ਤੂੰ ਟੈਕਨੀਕੈਲਿਟੀ 'ਚ ਫਾਲ ਕਰਦਾ, ਤੈਨੂੰ ਅਸਾਈਲਮ ਨਹੀਂ ਇੱਥੇ ਮਿਲ ਸਕਦਾ, ਹੈ ਨਾ। ਸੋ ਕੈਨੇਡਾ ਵਾਲਿਆਂ ਨੂੰ ਅਸਾਈਲਮ ਜਿਹੜਾ ਆਲਰੇਡੀ ਫਾਈਲ ਕਰਨਾ ਜ਼ਰੂਰੀ ਆ, ਭਾਵੇਂ 2 ਨੰਬਰ 'ਚ ਆ ਭਾਵੇਂ ਵੀਜ਼ੇ ਤੇ ਆ। ਸੋ ਇਹ ਗੱਲਾਂ ਤੁਹਾਨੂੰ ਦੱਸਣੀਆਂ ਵੀ ਨਹੀਂ ਕਿਸੇ ਨੇ, ਕਿਉਂਕਿ ਉਰੇ ਹੁੰਦਾ ਹੁਣ ਆਪਣੇ ਕਈ ਵਾਰੀ ਬੰਦਿਆਂ ਨੂੰ ਕਹੀਦਾ ਕਿ ਯਾਰ ਇੱਦਾਂ ਵਾ, ਬੰਦਾ ਫਿਰ ਵੀ ਸਲਾਹ ਲੈਂਦਾ, ਪੈਸੇ ਦੇ ਕੇ ਸਾਡੇ ਕੋਲ ਸਲਾਹ ਲੈਂਦਾ, ਪਰ ਫਿਰ ਵੀ ਉਹ ਬਾਰਡਰ ਟੱਪ ਜਾਂਦਾ ਕਿ ਉਹ ਕਹਿੰਦਾ ਨਹੀਂ ਯਾਰ ਮੈਨੂੰ ਸਲਾਹ ਪਸੰਦ ਨਹੀਂ ਆਈ ਤੁਹਾਡੀ, ਹੈ ਨਾ। ਤੇ ਦੂਜਾ ਵਕੀਲ ਕਹਿੰਦਾ ਕਿ ਨਹੀਂ ਤੁਸੀਂ ਅਸਾਈਲਮ ਫਾਈਲ ਕਰ ਸਕਦੇ ਆ, ਤਾਂ ਵਕੀਲ ਕਿਹੜਾ ਤੁਹਾਨੂੰ ਕਹੂਗਾ ਕਿ ਨਾ ਫਾਈਲ ਕਰ, ਨਾ ਸਾਨੂੰ ਪੈਸੇ ਦੇ, ਨਾ ਉਹ ਕਰ। ਸੋ ਇਦਾਂ ਕਿ ਜਿਹੜਾ ਰੂਲ ਆ ਉਹ ਕਿਸੇ ਲਈ ਚੇਂਜ ਨਹੀਂ ਹੋਣਾ ਕਿ ਤੁਹਾਨੂੰ ਸਲਾਹ ਪਸੰਦ ਆਵੇ ਨਾ ਪਸੰਦ ਆਵੇ। ਕੈਨੇਡਾ ਦੇ ਵਿੱਚ ਅਸਾਈਲਮ ਫਾਈਲ ਕਰਨਾ ਜ਼ਰੂਰੀ ਆ, ਇਹ ਗੱਲ ਮੰਨ ਲਓ। ਤੇ ਨਹੀਂ ਤਾਂ ਇਦਾਂ ਕਿ ਪਹਿਲਾਂ ਬੰਦਾ ਡੈਸਪੀਰੇਟ ਹੁੰਦਾ, ਸਟੂਡੈਂਟ ਜਾਂ ਜੋ ਵੀ ਹੈ, ਇੱਕ ਵਾਰੀ ਤੁਸੀਂ ਇੱਥੇ ਆਉਂਦੇ ਤੁਹਾਡਾ ਕਾਰੋਬਾਰ ਸਾਰਾ ਸੈੱਟ ਹੋ ਜਾਂਦਾ। ਜਦੋਂ ਲੋਕੀ ਐਂਡ 'ਚ ਆਪਸ਼ਨ ਇਹ ਸਾਨੂੰ ਸਭ ਤੋਂ ਜ਼ਿਆਦਾ ਇਹੀ ਹੈ ਕਿ ਯਾਰ ਮੈਂ ਭਾਜੀ ਬੜੀ ਮਿਹਨਤ ਕੀਤੀ, ਹੁਣ ਮੇਰੇ ਇੰਨੇ ਟਰੱਕ ਹੋ ਗਏ, ਹੁਣ ਮੇਰਾ ਕੰਮ ਹੋ ਗਿਆ, ਹੁਣ ਮੇਰਾ ਇੱਥੋਂ ਬਣ ਰਹੀ ਹੈ, ਮੈਨੂੰ ਵਾਪਸ ਜਾਣਾ ਪੈ ਰਿਹਾ। ਉਹ ਬੰਦਾ ਹੁਣ ਛਡਾ ਕੇ ਜਾਣਾ ਵੀ ਬੜਾ ਔਖਾ ਕੰਮ ਆ। ਸੋ ਇਦਾਂ ਕਿ ਪਹਿਲਾਂ ਜੇ ਤੁਹਾਡੇ ਕੈਨੇਡਾ ਦੇ ਵਿੱਚ ਪੈਰ ਜਿਹੜੇ ਬੰਦਿਆਂ ਦੇ ਲੱਗਦੇ ਆ, ਉੱਥੇ ਲੀਗਲੀ ਆਪਣੇ ਪੈਰ ਲਾਓ, 4-5 ਸਾਲ 6 ਸਾਲ ਜੋ ਵੀ ਤੁਹਾਡੀ ਸਿਟੀਜ਼ਨਸ਼ਿਪ ਜੇ ਹੈਗੀ ਆ, ਉਹਨੂੰ ਕਰਕੇ ਪੱਕੇ ਤਰੀਕੇ ਨਾਲ ਆਓ ਇੱਥੇ, ਤੇ ਸੌਖਾ ਕੰਮ ਆ। ਤੇ ਉਰੇ ਇਦਾਂ ਕਿ ਜੇ ਨਹੀਂ ਬੰਦੇ ਦਾ ਕੇਸ ਪਾਸ ਹੁੰਦਾ, ਲਟਕ ਜਾਂਦਾ ਕਈ ਵਾਰੀ ਬੰਦਾ ਉਰੇ ਵੀ। ਤੇ ਮੈਕਸੀਕੋ ਵਾਲਿਆਂ ਨੂੰ ਦੱਸਿਆ ਸੀਗਾ ਉਹ ਮਈ ਦੇ ਵਿੱਚ ਉਹਨਾਂ ਨੇ ਕਰਨਾ, ਦੇਖਦੇ ਆ ਐਗਜ਼ੈਕਟ ਡੇਟ ਉਹਨਾਂ ਦੀ ਕੀ ਆ। ਮਈ 11 ਨੂੰ ਉਹਨਾਂ ਨੇ ਜਿਹੜਾ ਟਾਈਟਲ 42 ਸੀਗਾ ਉਹ ਖਤਮ ਹੋ ਜਾਣਾ, ਕਰੋਨਾ ਦੀ ਅਫੀਸ਼ੀਅਲੀ ਜਿਹੜਾ ਕਹਿ ਲਓ ਓਵਰ ਹੋ ਜਾਣਾ ਕਾਈਂਡ ਆਫ। ਤੇ ਕਿਉਂਕਿ ਉਹਨਾਂ ਨੇ ਹੁਣ ਬਾਰਡਰ ਖੁੱਲ ਜਾਣੇ ਆ ਸਾਰੇ, ਤੇ ਉਹਨਾਂ ਨੂੰ ਉਸ ਚੀਜ਼ ਕਰਕੇ ਉਹ ਵਾਪਸ ਨਹੀਂ ਹੁਣ ਭੇਜ ਸਕਦੇ। ਸੋ ਰਸ਼ ਵੱਧ ਜਾਣਾ, ਤੇ ਉਹਨੂੰ ਹੁਣ ਸਰਕਾਰ ਕਹਿੰਦੀ ਕਿ ਘਟਾਇਆ ਕਿੱਦਾਂ ਜਾਵੇ। ਤੇ ਇੱਕੋ ਹੀ ਹੱਲ ਆ ਕਿ ਥਰਡ ਕੰਟਰੀ ਵਾਲਾ ਰੂਲ ਲਾਓ। ਸੋ ਮੈਕਸੀਕੋ ਵਾਲੇ ਪਾਸੇ ਉਹਨਾਂ ਨੇ ਇਹ ਲਾਉਣਾ ਆ ਜੇ ਕਿ ਲਾ ਦਿੱਤਾ ਆ, ਜਾਂ ਟਾਈਟਲ 42 ਦੇ ਖਤਮ ਹੋਣ ਦੇ ਇੰਤਜ਼ਾਰ ਦੇ ਵਿੱਚ ਨੇ? ਮੈਨੂੰ ਐਗਜ਼ੈਕਟ ਸਟਾਰਟਿੰਗ ਡੇਟ ਨਹੀਂ ਪਤਾ, ਪਰ ਆਪਾਂ ਅਗਲੇ ਸ਼ੋਅ 'ਚੋਂ ਕਵਰ ਕਰ ਲਾਂਗੇ ਕਿ ਐਗਜ਼ੈਕਟ ਡੇਟ ਕੀ ਕਹਿੰਦੇ ਆ। ਬੇਸਿਕਲੀ ਜਿੱਦਾਂ ਤੁਸੀਂ ਕਹਿੰਦੇ ਵੀ ਅਜੇ ਇਦਾਂ ਲੱਗਦਾ ਵੀ ਬਾਰਡਰ ਬੰਦ ਆ ਤੇ 11 ਤਰੀਕ ਨੂੰ ਖੁੱਲ ਜਾਣਾ ਆ, ਤੇ ਜੇ ਇਹ ਬੰਦ ਆ ਤੇ ਖੁੱਲੇ ਦੇ ਉੱਤੇ ਕੀ ਹਾਲ ਹੋਊਗਾ? ਹੁਣ ਕਹਿੰਦੇ ਵੀ 40,000 ਬੰਦਾ ਕਹਿੰਦੇ ਉੱਥੇ ਇਕੱਠਾ ਹੋਇਆ ਪਿਆ ਆ, ਵੀ ਉਹ ਵੇਟ ਕਰ ਰਹੇ ਆ ਵੀ ਤਰੀਕ ਆਵੇ ਤੇ ਫਿਰ ਆਪਾਂ ਨਾਲ ਦੇ ਨਾਲ ਜਿਹੜਾ ਅਮਰੀਕਾ ਦੇ ਵਿੱਚ ਦਾਖਲ ਹੋਈਏ। ਸੋ ਬਾਰਡਰ ਦੀ ਸਿਚੁਏਸ਼ਨ ਕਾਫੀ ਟੈਂਸ ਹੋਣ ਵਾਲੀ ਹੈ, ਮੈਨੂੰ ਲੱਗਦਾ ਅਗਲੇ ਕੁਝ ਬਾਰਡਰ ਬੰਦ ਤੇ ਖੁੱਲੇ ਦਾ ਮੈਂ ਮਤਲਬ ਦੱਸਦਾ ਕੀ ਹੈਗਾ। ਜਿਹੜੇ ਬੰਦੇ ਨੇ ਤਾਂ 2 ਨੰਬਰ 'ਚ ਟੱਪਣਾ ਉਹਦੇ ਲਈ ਤਾਂ ਉਹ ਸਾਰਾ ਟਾਈਮ ਹੀ ਖੁੱਲ੍ਹਾ, ਮਤਲਬ ਉਹਦਾ ਮਤਲਬ ਆਪਾਂ ਬੰਦ ਖੁੱਲੇ ਦੀ ਗੱਲ ਕਰ ਰਹੇ, ਜਿਹੜਾ ਚੈੱਕ ਪੁਆਇੰਟ ਆ ਉਹਦੇ ਵਿੱਚੋਂ ਦੀ ਆਣਾ ਉਹਦੀ ਸਰਕਾਰ ਜ਼ਿੰਮੇਵਾਰ ਵਾਲੀ। ਕੱਚੇ ਵਾਲੇ ਨੂੰ ਤਾਂ ਸਰਕਾਰ ਨੇ ਆਪ ਹੱਥ ਖੜੇ, ਕੋਈ ਕਹਿੰਦਾ ਕੰਧ ਬਣਾ ਦਿਓ, ਕੋਈ ਕਹਿੰਦਾ। ਸਹੀ ਗੱਲ ਹੈ। ਆਪਾਂ ਪੱਕੇ ਬਾਰਡਰ ਦੀ ਗੱਲ ਕਰ ਰਹੇ ਕਿ ਉੱਥੇ ਹੁਣ ਜਦੋਂ ਬਾਰਡਰ ਖੁੱਲ ਜਾਂਦਾ ਉਹਦਾ ਮਤਲਬ ਕੀ ਹੈਗਾ ਕਿ ਮੈਂ ਆ ਗਿਆ, ਮੈਨੂੰ ਅਸਾਈਲਮ ਚਾਹੀਦਾ, ਮੇਰੀ ਆਹ ਇੰਟਰਵਿਊ, ਉਹਨਾਂ ਨੂੰ ਇੰਟਰਵਿਊ ਲੈਣੀ ਪੈਣੀ ਆ। ਹੁਣ ਉਹ ਕੀ ਕਹਿੰਦੇ ਸੀਗੇ ਕਿ ਨਹੀਂ ਤੁਹਾਡੀ ਇੰਟਰਵਿਊ ਨਹੀਂ ਲੈ ਸਕਦੇ, ਸਾਡੇ ਪੈਂਡੇਮਿਕ ਚੱਲਣ ਦਿਆ, ਤੁਹਾਨੂੰ ਆਹ ਟਾਈਟਲ 42 ਥੱਲੇ ਤੈਨੂੰ ਆਪਾਂ ਬਾਹਰ ਹੀ ਰੋਕ ਕੇ ਰੱਖਣਾ ਵਾ। ਠੀਕ ਹੈ। ਮਤਲਬ ਕਹਿੰਦਾ ਇਦਾਂ ਕਿ ਜਿਹੜੇ ਹੁਣ ਸੁਣਦੇ ਵੀ ਆ, ਮੈਨੂੰ ਹੁਣ ਪਤਾ ਕੀ ਹਿਸਾਬ ਕਿਤਾਬ ਨਾਲ ਲੋਕੀ ਆਉਂਦੇ ਆ ਕਿੱਦਾਂ ਵਾ। ਮਤਲਬ ਕਿ ਕੱਚੇ, ਜਿਹੜਾ ਬੰਦਾ ਕੱਚਾ ਹੋ ਕੇ ਬਾਰਡਰ ਜਿਹੜਾ ਟੱਪਿਆ ਉਹਨੂੰ ਵੀ ਉਹਨਾਂ ਨੇ ਚੌਂਕੀ 'ਚ ਲੈ ਕੇ ਜਾਣਾ ਵਾ। ਤੇ ਜਦੋਂ ਆਹ ਟਾਈਟਲ 42 ਹਟ ਗਿਆ ਤੇ ਬੰਦਾ ਜਿਹੜਾ ਪੋਰਟ ਆਫ ਐਂਟਰੀ ਦੇ ਵਿੱਚੋਂ ਦੀ ਜਾਂਦਾ ਉਹਨੂੰ ਵੀ ਇਹਨਾਂ ਨੇ ਚੌਂਕੀ ਦੇ ਵਿੱਚ ਲੈ ਕੇ ਜਾਣਾ ਵਾ। ਤੇ ਫਰਕ ਬਸ ਕਈ ਵਾਰੀ ਇੰਨਾ ਹੁੰਦਾ ਕਿ ਜਿਹੜੇ ਬਾਰਡਰ ਰਾਹੀਂ ਆਉਂਦੇ ਸੀ ਉਹਨਾਂ ਨੂੰ ਕਈ ਟਾਈਮਾਂ ਦੇ ਵਿੱਚ ਜੇ ਉਹਨਾਂ ਦੀ ਕਿਸਮਤ ਚੰਗੀ ਹੋਵੇ ਤਾਂ ਉਹਨਾਂ ਨੂੰ I-94 ਦੇ ਦਿੱਤਾ ਜਾਂਦਾ ਹੈਗਾ। ਤੇ ਦੂਜਾ ਫਿਰ ਜਿਹੜੇ 2 ਨੰਬਰ 'ਚ ਟੱਪਦੇ ਆ ਬਾਰਡਰ, ਉਹਦੇ ਆਪਣੇ ਰਿਸਕ ਵਗੈਰਾ ਵੀ ਅਲੱਗ ਆ, ਰਾਈਟ, ਕਿ ਉੱਥੇ ਡੈਜ਼ਰਟ ਕਈ ਵਾਰੀ ਸੁਣੀਆਂ ਆਪਾਂ ਖਬਰਾਂ ਜਵਾਕ ਜੂਕ ਮਰੇ ਵੀ ਆ ਦਰਿਆ ਦਰਿਊ ਟੱਪਦੇ, ਹੈ ਨਾ। ਸੋ ਇਦਾਂ ਕਿ
ਜ਼ਿਆਦਾਤਰ ਜਿੱਦਾਂ ਹੁਣ ਮੈਕਸੀਕੋ ਦੇ ਜਿਹੜੇ ਹੈਗੇ ਆ ਲੋਕੀ ਜਿੱਥੋਂ ਵੀ ਆਉਂਦੇ ਆ ਮੈਕਸੀਕੋ ਦੇ ਸਿਟੀਜ਼ਨ, ਉਹ ਸਿੱਧੇ ਆਪਣੇ ਜਿੱਦਾਂ ਚੌਂਕੀ ਤੇ ਆ ਕੇ ਸਰੈਂਡਰ ਕਰਦੇ ਹੁੰਦੇ ਸੀਗੇ ਕਿ ਆਹ ਸਾਡੀ ਸਿਚੁਏਸ਼ਨ ਆ। ਹੂੰ, ਹੂੰ, ਤੁਹਾਡੇ ਕ੍ਰੈਡੀਬਲ ਫੀਅਰ ਇੰਟਰਵਿਊ ਬਿਆਨ ਜਿਹੜੇ ਸੀਗੇ ਉਹ ਹੋਣੇ ਸੀਗੇ। ਜਿਹੜਾ ਬਾਈਡਨ ਤੇ ਟਰੰਪ ਹੋਣਾ ਦੇ ਵਿੱਚ ਫਰਕ ਸਿਰਫ ਇੰਨਾ ਸੀਗਾ ਕਿ ਜਿਹੜੇ ਉਹ ਸੀਗੇ ਉਹ ਕਹਿੰਦੇ ਸਾਰਿਆਂ ਦੇ ਡਿਨਾਈ ਕਰੋ, ਵਾਪਸ ਭੇਜੋ ਉਹਨਾਂ ਨੂੰ, ਤੇ ਜਿਹੜੀ ਬਾਈਡਨ ਸਰਕਾਰ ਸੀ ਉਹ ਕਹਿੰਦੇ ਆਪਾਂ ਬਿਜ਼ੀ ਬੜੇ ਆ, ਸਾਡੇ ਕੋਲ ਤੁਹਾਡੀ ਗੱਲ ਸੁਣਨ ਦਾ ਟਾਈਮ ਨਹੀਂ ਹੈਗਾ, ਤੇ ਠੀਕ ਤੁਸੀਂ ਆ। ਆ ਕੇ ਜੱਜ ਮੋਰੇ ਆਪਣਾ ਪੇਸ਼ ਕਰਿਓ, ਹਨਾ। ਤੇ ਹੂੰ, ਵਿੱਚੋਂ ਦੀ ਐਸੀ ਗੱਲ ਨਹੀਂ ਹੈ, ਵਿੱਚੋਂ ਦੀ ਇਹਦੇ ਵਿੱਚ ਵੀ ਕੇਸ ਆਏ ਆ ਜਿਹਦੇ ਵਿੱਚ ਕਿ ਲੋਕਾਂ ਨੂੰ ਵਾਪਸ ਭੇਜਿਆ ਗਿਆ ਵਾ। ਤੇ ਹੂੰ, ਜਿਹੜੇ ਲੁਈਜ਼ੀਆਨਾ, ਜਾਰਜੀਆ, ਇਹ ਕਈ ਜਿੱਦਾਂ ਹੁਣ ਕੋਰਟ ਆ, ਜੱਜ ਬਹੁਤ ਸਖਤ ਹੈ ਇੱਥੇ। ਜਿੱਦਾਂ ਹੁਣ ਬੰਦੇ ਦੀ ਕਿਸਮਤ ਹੀ ਆ, ਜੇ ਫਸ ਗਿਆ ਇਹਨਾਂ ਦੇ ਗਲਤ ਚੱਕਰਾਂ ਦੇ, ਗਲਤ ਜੱਜ ਜੁੱਜ ਮੂਹਰੇ ਚਲਾ ਗਿਆ, ਨਹੀਂ ਆਪਣੇ ਸਾਨੂੰ ਫਾਈਲਾਂ ਰਿਵਿਊ ਕਰਾਉਂਦੇ ਆ, ਪੂਰੇ ਸਹੀ ਵੀ ਕਈਆਂ ਨੇ ਬਿਆਨ ਦਿੱਤੇ ਆ ਕਿ ਆਹ ਏਦਾਂ ਚੀਜ਼ ਹੋਈ ਆ, ਤੇ ਜੱਜ ਨੇ ਨਹੀਂ ਕੱਢਿਆ ਉਹਨਾਂ ਨੂੰ, ਉਹ ਕਹਿੰਦਾ ਨਹੀਂ ਮੈਂ ਸਹਿਮਤ ਨਹੀਂ ਹੈਗਾ ਤੁਹਾਡੇ ਨਾਲ। ਉਹਦਾ ਹੁਣ ਅਪੀਲ ਨਹੀਂ ਹੈਗੀ, ਜਿਹੜਾ ਆਪਾਂ ਕੇਸ ਡਿਸਕਸ ਕੀਤਾ ਸੀਗਾ ਵਿਜੇ ਕੁਮਾਰ ਵਾਲਾ। ਹਾਂਜੀ, ਹੂੰ, ਤੇ ਕਈਆਂ ਦੀ ਕਿਸਮਤ ਚੰਗੀ ਰਹੀ ਇਸ ਗੱਲੋਂ ਕਿ ਜਿੱਦਾਂ ਉਹ ਆਈਸ ਦੇ ਜਿੱਦਾਂ ਦੱਸਿਆ ਕਿ ਵੈਬਸਾਈਟ ਤੇ ਲੀਕ ਹੋ ਗਿਆ ਸੀ, ਉਹਨਾਂ ਨੂੰ ਛੱਡਣਾ ਪਿਆ, ਇਹਨਾਂ ਨੂੰ ਕਾਫੀ ਲੋਕਾਂ ਨੂੰ ਜਿਹੜੇ ਇੰਡੀਆ ਹੂੰ, ਭੇਜੇ ਸੀ ਉਹਨਾਂ ਨੂੰ ਵਾਪਸ ਬੁਲਾਉਣਾ ਪਿਆ। ਤੇ ਕਈਆਂ ਨੂੰ ਜਿਹੜਾ ਕਰੋਨਾ ਕਰਕੇ ਜਿਹੜੇ ਸੀਗੇ ਜ਼ਿਆਦਾ ਰੱਖ ਨਹੀਂ ਸਕਦੇ ਸੀ, ਕਰੋਨਾ ਦੇ ਵਿੱਚ ਸਾਰਿਆਂ ਨੂੰ ਤਕਰੀਬਨ ਅਮਰੀਕਾ ਦੇ ਵਿੱਚ ਛੱਡਣਾ ਪਿਆ। ਤੇ ਹੁਣ ਜਿਹੜਾ ਮਈ ਤੋਂ ਬਾਅਦ ਤਾਂ ਫਿਰ ਦੁਬਾਰਾ ਨਾਰਮਲ ਸਿਨੈਰੀਓ ਜੇ ਹੋ ਗਿਆ, ਤੇ ਦੇਖਦੇ ਆ ਉਹਨੂੰ ਟਾਈਟ ਕਰਦੇ ਆ ਕਿ ਕਿੱਦਾਂ ਕਰਦੇ ਆ। ਹੂੰ, ਹੂੰ, ਹੂੰ। ਨਹੀਂ ਬਿਲਕੁਲ ਜੀ। ਸੋ ਲੈਟਸ ਸੀ ਜਿਹੜਾ ਉਹ ਕੀ ਬਣਦਾ। ਇੱਥੇ ਮੈਂ ਇੱਕ ਚੀਜ਼ ਇਹ ਪੁੱਛਣਾ ਚਾਹੁੰਦਾ, ਹੁਣ ਜਿੱਦਾਂ ਥਰਡ ਕੰਟਰੀ ਵਾਲਾ ਜਿਹੜਾ ਉਹ ਕਹਿੰਦੇ ਆ ਵੀ ਰੂਲ ਆ, ਜਿੱਦਾਂ ਕੈਨੇਡਾ ਵਿੱਚ ਤਾਂ ਹੈਗਾ ਹੀ ਆ ਵੀ ਉਧਰੋਂ ਆ। ਹੁਣ ਜਿਹੜਾ ਕੋਈ ਬਾਰਡਰ ਟੱਪ ਕੇ ਆਇਆ ਆ, ਉਹ ਇਹ ਚੀਜ਼ ਕਿੱਦਾਂ ਸ਼ੋਅ ਕਰਦੇ ਆ ਵੀ ਉਹ ਇੱਧਰੋਂ ਦੀ ਆਇਆ ਜਾਂ ਉੱਧਰੋਂ ਦੀ ਆਇਆ? ਉਹਦੇ ਵਿੱਚ ਫਿਰ ਥਰਡ ਕੰਟਰੀ ਵਾਲਾ ਰੂਲ ਕਿੱਦਾਂ ਲਾਗੂ ਹੋ ਸਕਦਾ ਆ, ਕਿ ਹੁੰਦਾ ਹੈ ਜਾਂ ਨਹੀਂ ਹੁੰਦਾ ਆ? ਜੇ ਤੁਸੀਂ ਥੋੜਾ ਵੀ ਐਕਸਪਲੇਨ ਕਰੋ ਵੀ ਸਿੱਧਾ ਪੋਰਟ ਆਫ ਐਂਟਰੀ ਤੇ ਤਾਂ ਆਇਆ ਨਹੀਂ, ਸਿੱਧਾ ਉਹਨੇ ਇੰਟਰਵਿਊ ਤਾਂ ਦਿੱਤੀ ਨਹੀਂ ਵੀ ਮੈਂ ਇੱਧਰੋਂ ਦੀ ਟੱਪ ਰਿਹਾ ਜਾਂ ਕਿੱਧਰੋਂ ਦੀ ਨਹੀਂ, ਆਇਆ। ਹੁਣ ਉਹਦੇ ਵਿੱਚ ਕਿੱਦਾਂ ਉਹਨਾਂ ਨੂੰ ਪਤਾ ਲੱਗਦਾ ਆ? ਜਿਹੜਾ ਬੰਦਾ ਲੀਗਲੀ ਆਇਆ ਵਾ ਇਨਸਪੈਕਸ਼ਨ ਐਂਡ ਐਡਮਿਸ਼ਨ, 에ਅਰਪੋਰਟ ਤੇ ਤਾਂ ਕੋਈ ਚਾਂਸ ਹੀ ਨਹੀਂ ਹੈਗਾ ਕਿ ਇੰਟਰਨੈਸ਼ਨਲ 에ਅਰਪੋਰਟ ਤੇ ਬੰਦਾ ਬਿਨਾਂ ਇਨਸਪੈਕਸ਼ਨ ਤੇ ਆ ਜਾਊਗਾ। ਹੂੰ, ਹੂੰ, ਉਹਦਾ ਤਾਂ ਚੜੇ ਦਾ ਜਹਾਜ਼ ਦੀ ਟਿਕਟ ਦਾ ਸਾਰਾ ਸਕੈਨਿੰਗ ਸਕੂਨਿੰਗ ਚੈੱਕ ਆ, ਉਹ 'ਚ ਤਾਂ ਕੋਈ ਝੂਠ ਬੰਦਾ ਬੋਲ ਹੀ ਨਹੀਂ ਸਕਦਾ ਕਿ ਮੈਂ ਬੋਲ ਨਹੀਂ ਦਿੱਲੀੋਂ ਸਕਦਾ। ਚੜਿਆ ਜਾਂ ਨਹੀਂ ਚੜਿਆ। ਹਰ ਹੂੰ, ਹਰ ਜਗ੍ਹਾ ਦਾ ਤੁਹਾਡਾ 에ਅਰਪੋਰਟ ਪਾਸਪੋਰਟ ਟਿਕਟ ਸਕੈਨ ਹੋਣੀ ਆ। ਅਮਰੀਕਾ ਜਾਣਾ ਤੁਹਾਨੂੰ I-94 ਮਿਲਣਾ। ਸੋ ਜਿਹੜਾ ਤਾਂ ਲੀਗਲੀ ਆਇਆ ਡਾਇਰੈਕਟ ਐਂਟਰੀ ਦਾ ਸਿੱਧਾ ਹੀ ਪਤਾ, ਜਿਹੜਾ ਲੀਗਲੀ ਨਹੀਂ ਆਇਆ ਉਹ ਬੰਦੇ ਤੇ ਬਰਡਨ ਪੈਂਦਾ ਕਿ ਤੂੰ ਕਿੱਧਰੋਂ ਆਇਆ ਭਾਈ। ਉਹਦਾ ਦੋ ਹੀ ਤਰੀਕੇ ਆ ਹੁਣ, ਜਾਂ ਤਾਂ ਬੰਦਾ ਆਪਣਾ ਹੂੰ। ਕਹੂਗਾ ਕਿ ਮੈਂ ਮੈਕਸੀਕੋ ਤੋਂ ਆਇਆ, ਜਾਂ ਤਾਂ ਉਹ ਹੁਣ ਸਿੱਧੇ ਬੋਟ ਲੈ ਕੇ ਤਾਂ ਆਣ ਹੋ ਰਿਹਾ ਕਿਊਬਾ ਤੋਂ। ਯਾ ਨਹੀਂ ਚਲੋ ਠੀਕ ਹੈ। ਸੋ ਜੇ ਲੈ ਕੇ ਵੀ ਆਇਆ ਤਾਂ ਫਿਰ ਕਿਊਬਾ 'ਚ ਕਿਉਂ ਨਹੀਂ ਅਸਾਈਲਮ ਫਾਈਲ ਕੀਤਾ, ਰਾਈਟ? ਹੂੰ, 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 ਹੂੰ। ਸੋ ਤਾਂ ਮਤਲਬ ਹੁਣ ਇਹਦਾ ਤਾਂ ਹੁਣ ਇਹੀ ਹੈ ਕਿ ਜੇ ਤਾਂ ਹੁਣ ਕੰਟਰੀਆਂ 'ਚ ਹੈ ਹੀ ਨਹੀਂਗਾ ਅਸਾਈਲਮ, ਰਾਈਟ? ਹੂੰ, ਉਹਨਾਂ ਦੇ ਵਿੱਚੋਂ ਦੀ ਤਾਂ ਹੁਣ ਫਿਰ ਬੰਦਾ ਮਤਲਬ ਆਪਣੇ ਮਤਲਬ ਏਦਾਂ ਹੁਣ ਬੰਦਾ ਆਪਣਾ ਹੁਣ ਡਿਪੈਂਡ ਕਰਦਾ। ਹੁਣ ਮੈਕਸੀਕੋ ਨਾਲ ਇਹਨਾਂ ਨੇ ਡੀਲ ਕੀਤੀ ਹੈ, ਰਾਈਟ, ਕਿ ਇਹ ਅਸਾਈਲਮ ਦਊਗੇ। ਸੋ ਅਮਰੀਕਾ ਨੇ ਸਾਰੀ ਪ੍ਰੋਬਲਮ ਤਾਂ ਨਹੀਂ ਉਹ ਸੋਲਵ ਕਰ ਸਕਦੇ, ਪਰ ਹੂੰ, ਕਿਉਂਕਿ ਮੈਕਸੀਕੋ ਰਾਹੀਂ ਜ਼ਿਆਦਾ ਲੋਕੀ ਆਉਂਦੇ ਆ, ਰਾਈਟ, ਕਿੱਥੋਂ ਟੱਪੇ ਆ ਹੁਣ ਉਹ ਜਿਹੜੇ ਡਿਟੈਂਸ਼ਨ ਸੈਂਟਰ 'ਚ ਜਦੋਂ ਜੇਲ੍ਹਾਂ 'ਚ ਜਾਂਦੇ ਆ, ਤਾਂ ਹੁਣ ਜੇ ਮੈਕਸੀਕੋ ਵਾਲਾ ਹੀ ਉਹ ਚੈਪਟਰ ਕਲੋਜ਼ ਕਰ ਦੇਣ ਕਿ ਮੈਕਸੀਕੋ 'ਚ ਅਸਾਈਲਮ ਕਰੋ, ਉਨਾ ਹੀ ਉਹਨਾਂ ਦਾ 80-90% ਲੋਕੀ ਰੁਕ ਜਾਣੇ ਆ ਜਿਹੜੇ। ਹੂੰ, 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 ਹੂੰ। ਜੀ, ਬਿਲਕੁਲ ਜੀ। ਹਾਂਜੀ।